ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਇਹ ਕੱਲ ਸ਼ਾਮ ਦੀ ਗੱਲ ਹੈ। ਮੈਂ ਕਿਹਾ ਯਾਰ ਰੋਟੀ ਛੋਟੀ ਖਾ ਕੇ ਬੰਦੇ ਨੂੰ ਜਿਹੜਾ ਥੋੜ੍ਹਾ ਜਿਹਾ ਟਹਿਲਣਾ ਚਾਹੀਦਾ, ਸੈਰ ਸੂਰ ਕਰਨੀ ਚਾਹੀਦੀ ਹੈ ਤਾਂ ਕਿ ਰੋਟੀ ਵੀ ਹਜ਼ਮ ਹੋ ਜਾਏ ਤੇ ਖੱਟੇ ਮਿੱਠੇ ਡਕਾਰ ਵੀ ਨਾ ਆਉਣ, ਬੰਦੇ ਦਾ ਸਟੋਮਕ ਵੀ ਠੀਕ ਰਹੇ। ਮੈਂ ਰਮ ਕੇ ਸੈਰ ਕਰਦਾ ਹੋਇਆ ਜਾ ਰਿਹਾ ਸੀ ਤੇ ਅਚਾਨਕ ਬੜੀ ਖੁਸ਼ਬੂ ਆਈ। ਰੇਹੜੀ ਤੋਂ ਚਿਪਸ ਜਿਹੜੇ ਸਨ ਉਹ ਫਰਾਈ ਕੀਤੇ ਜਾ ਰਹੇ ਸਨ। ਐਡੀ ਸੋਹਣੀ ਖੁਸ਼ਬੂ ਆ ਕਿ ਬੰਦਾ ਪਾਗਲ ਹੋ ਜਾਏ। ਮੈਂ ਰੇਹੜੀ ਵਾਲੇ ਕੋਲ ਚਲੇ ਗਿਆ। ਮੈਂ ਵੇਖਿਆ ਸ਼ੀਸ਼ੇ ਦੇ ਵਿੱਚ ਜਿਹੜਾ ਇੱਧਰ ਕਾਗਜ਼ੀ ਸਮੋਸੇ ਪਏ ਨੇ, ਇੱਧਰ ਵੱਡੇ ਸਮੋਸੇ ਪਏ ਨੇ, ਉੱਧਰ ਚਿਪਸ ਪਏ ਨੇ, ਇੱਧਰ ਚਾਈਨੀਜ਼ ਰੋਲ ਪਏ ਨੇ। ਮੈਂ ਬਗੌਰ ਜਾਇਜ਼ਾ ਲਿੱਤਾ। ਨਿੱਕੇ ਨਿੱਕੇ ਨਿਆਣੇ ਕਦੀ ਅੰਮੀ ਨੂੰ ਠੱਗ ਕੇ, ਕਦੀ ਅੱਬੇ ਨੂੰ ਠੱਗ ਕੇ, ਕੋਈ 20 ਰੁਪਏ ਲੈ ਕੇ ਆ ਰਿਹਾ, ਕੋਈ 30 ਰੁਪਏ ਲੈ ਕੇ ਆ ਰਿਹਾ, ਕੋਈ ਚਿਪਸ ਖਾਈ ਜਾ ਰਿਹਾ, ਕੋਈ ਖੁਸ਼ਿਆ ਖਾਈ ਜਾ ਰਿਹਾ। ਤੇ ਉਹ ਰੇਹੜੀ ਵਾਲਾ ਜਵਾਨ ਇੱਧਰੋਂ ਸਮੋਸਾ ਚੁੱਕਿਆ, ਇੱਧਰੋਂ ਕੰਮ ਕਰਕੇ ਬੋਤਲ ਚੁੱਕ ਕੇ ਠਾਹ ਕਰਕੇ ਵਿੱਚ ਜਿਹੜਾ ਉਹਦੇ ਵਿੱਚ ਉਹ ਕੈਚਅਪ ਪਾ ਰਿਹਾ। ਕੋਈ ਆਉਂਦਾ ਉਹਨੂੰ ਪੁੱਛਦਾ ਕਿ ਮਸਾਲਾ ਪਹਿਲੇ ਪਾਵਾਂ ਜਾਂ ਕੈਚਅਪ ਬਾਅਦ 'ਚ ਪਾਵਾਂ। ਅੱਗੋਂ ਨਿਆਣਾ ਕਹਿੰਦਾ ਭਾਜੀ ਤੁਹਾਡੀ ਮਰਜ਼ੀ। ਉਹ ਇੱਧਰੋਂ ਚੁੱਕਦਾ, ਭੁਰਕਦਾ ਮਸਾਲਾ ਉਸ ਚਿਪਸ 'ਤੇ, ਉੱਤੋਂ ਕੈਚਅਪ ਵਾਲੀ ਬੋਤਲ ਰੋੜਦਾ, ਉਹਨੂੰ ਫੜਾ ਦਿੰਦਾ। ਮੇਰੇ ਕੋਲ ਨਾ ਰਿਹਾ ਗਿਆ। मैं क्या यार ये तू की करी जा रहे हैं? आगे उस्ताद जी बिजनेस कर रहा हूँ। और मैं कहा यार ठीक है तू कारोबार कर रहे हैं पर दस तो असी कर की रहे हैं। अगर तू अन है तेनू नज़र नहीं आता। और मैं क्या यार मैं नज़र तो आता पर घट नज़र आते। मैंने घर बुलाया, कहना तेरा प्रॉब्लम की है? जे पैसे कोई नहीं तो चुक 2-4 चिप्स तो भज जा। ये भी मेरी मेहरबानी है, दयालु आदमी है, बड़ा शाह खर्च आदमी है, तेरे में 2-4 चिप्स दे के टरखा रहे हैं ताकि तू रेहड़ी ते ਜਿਹੜੇ ਗਾਹਕ ਖੜੇ ਨੇ ਤੂੰ ਉਹਨਾਂ ਲਈ ਜਾਂ ਥਾਂ ਛੱਡ ਦੇ। ਮੈਂ ਕਿਹਾ ਯਾਰ ਮੇਰਾ ਨਿੱਕਾ ਜਿਹਾ ਪ੍ਰੋਬਲਮ ਹੈ। ਇਹ ਜਿਹੜਾ ਤੂੰ ਤੇਲ ਜਿਹੜਾ ਹੈ ਜਿਸ ਦੇ ਵਿੱਚ ਤੂੰ ਕਦੀ ਚਿਪਸ ਫਰਾਈ ਕਰੀ ਜਾ ਰਹੇ ਹੈ, ਕਦੀ ਉਹਦੇ 'ਚ ਕਾਗਜ਼ੀ ਸਮੋਸੇ ਫਰਾਈ ਕਰੀ ਜਾ ਰਹੇ ਹੈ, ਕਦੀ ਵੱਡੇ ਸਮੋਸੇ ਫਰਾਈ ਕਰੀ ਜਾ ਰਹੇ ਹੈ, ਕਦੀ ਚਾਈਨੀਜ਼ ਰੋਲ ਫਰਾਈ ਕਰੀ ਜਾ ਰਹੇ ਹੈ। ਮੈਨੂੰ ਇਹਦੀ ਸਿਹਤ 'ਤੇ ਸ਼ੱਕ ਹੈ। ਉਹ ਕਹਿੰਦਾ ਤੂੰ ਬੜਾ ਮਸ਼ਕੂਕ ਆਦਮੀ ਹੈ, ਇਸੇ ਲਈ ਤੈਨੂੰ ਹਰ ਸ਼ੈ ਵਿੱਚ ਸ਼ੱਕ ਨਜ਼ਰ ਆਉਂਦਾ। ਮੈਂ ਕਿਹਾ ਸ਼ੱਕ ਐਸੇ ਨਜ਼ਰ ਆਉਂਦਾ ਕਿ ਮੇਰੇ ਸਾਹਮਣੇ ਜਦੋਂ ਮੈਂ ਇੱਥੋਂ ਦੁਪਹਿਰੇ ਟੱਪਿਆ ਔਰ ਤੂੰ ਆਪਣੀ ਰੇਹੜੀ ਸਜਾ ਰਿਹਾ ਸੀ, ਉਹਦੇ ਵਿੱਚ ਤੇਰੀ ਕੜਾਹੀ ਦੇ ਅੰਦਰ ਇੰਨਾ ਤੇਲ ਪਿਆ ਸੀ। ਤੂੰ ਬੜੇ ਆਰਾਮ ਦੇ ਨਾਲ ਉਸ ਤੇਲ ਨੂੰ ਪੁਣਿਆ, ਉਹਨੂੰ ਚੁੱਕਿਆ ਤੇ ਚੁੱਕ ਕੇ ਫੇਰ ਤੂੰ ਅੱਗ ਤੇ ਰੱਖਤਾ। ਉਹ ਮੈਂ ਕਿਹਾ ਯਾਰ ਗੱਲ ਇਹ ਹੈ ਕਿ ਜਦੋਂ ਕੁਕਿੰਗ ਆਇਲ ਇੱਕ ਵਾਰੀ ਇਸਤੇਮਾਲ ਹੋ ਜਾਏ ਉਹਨੂੰ ਸੁੱਟ ਦਿਓ। ਠੀਕ ਹੈ 600 ਰੁਪਏ ਦਾ 1 ਲੀਟਰ ਦਾ ਪੈਕਟ ਮਿਲਦਾ ਹੈ, ਲੇਕਿਨ ਹੈ ਕਿ ਇਹ ਸਿਹਤ ਲਈ ਬੜਾ ਨੁਕਸਾਨਦੇਹ ਹੈ ਕਿ ਉਹੀ ਤੇਲ ਉਸੇ ਨੂੰ ਬਾਰ-ਬਾਰ ਗਰਮ ਕਰਕੇ ਤੂੰ ਅੱਜ ਵੀ ਇਸਤੇਮਾਲ ਕਰ ਲਿਆ, ਤੂੰ ਕੱਲ੍ਹ ਵੀ ਇਸਤੇਮਾਲ ਕੀਤਾ ਸੀ, ਜਿਹੜਾ ਬਚ ਜਾਏਗਾ ਤੂੰ ਆਉਣ ਵਾਲੇ ਕੱਲ੍ਹ ਨੂੰ ਫੇਰ ਇਸਤੇਮਾਲ ਕਰੇਗਾ। ਇਹ ਤਾਂ ਬੜਾ ਮੁਜ਼ਰੇ ਸਿਹਤ ਕੰਮ ਹੈ। ਉਹਨੇ ਕਿਹਾ ਜਨਾਬ ਤੁਸੀਂ ਖਾਣੇ ਖਾਓ, ਲੈਣੇ ਲਾਓ, ਨਹੀਂ ਤਾਂ ਭੱਜ ਜਾਓ। ਮੈਂ ਕਿਹਾ ਨਹੀਂ ਯਾਰ, ਮੈਂ ਰੋਟੀ ਖਾ ਕੇ ਵਾਕਿੰਗ ਡਿਸਟੈਂਸ ਲੱਭ ਕੇ ਤੇ ਮੈਂ ਟੁਰਿਆ ਫਿਰ ਰਿਹਾ। ਤੇ ਮੈਨੂੰ ਥੋੜ੍ਹਾ ਜਿਹਾ ਤੇਰਾ ਜਿਹੜਾ ਨਾ ਇਹ ਜਿਹੜਾ ਤੂੰ ਗੈਰ ਕਾਨੂੰਨੀ ਜਿਹਾ ਕੰਮ ਮੈਨੂੰ ਲੱਗਦਾ ਜਿਹੜਾ ਤੂੰ ਕਰ ਰਿਹਾ, ਇਹ ਸਿਹਤ ਦੇ ਜਿਹੜੇ ਹਫਜ਼ਾਨੇ ਸਿਹਤ ਦੇ ਜਿਹੜੇ ਅਸੂਲ ਨੇ ਉਹਨੂੰ ਮੇਰੇ ਉਹਦੇ ਬੜਾ ਅਗੇਂਸਟ ਜਿਹਾ ਲੱਗ ਰਿਹਾ। ਉਹਨੇ ਕਿਹਾ ਕੀ ਅਗੇਂਸਟ ਲੱਗ ਰਿਹਾ? ਮੈਂ ਕਿਹਾ ਯਾਰ ਇਹ ਜਿਹੜੇ ਤੂੰ ਆਲੂ ਮਿੱਧ ਕੇ ਰੱਖੇ ਨੇ, ਇਹਦੀ ਪੇਠੀ ਬਣਾ ਕੇ ਰੱਖੀ ਹੈ ਸਮੋਸਿਆਂ 'ਚ ਪਾਉਣ ਲਈ, ਤੇਰਾ ਗੌਰ ਨਾਲ ਵੇਖ, ਇਹੀ ਲੱਗਦਾ ਕਿ ਇਹ ਆਲੂ ਬੁੱਸ ਚੁੱਕੇ ਨੇ। ਉਹ ਕਹਿੰਦਾ ਜੀ ਜਦੋਂ ਥੋੜ੍ਹੀ ਜਿਹੀ ਮੇਥੀ ਵਿੱਚ ਸੁੱਟੀ ਦੀ ਹੈ ਖੁਸ਼ਬੂ ਮੁੱਕ ਜਾਂਦੀ ਹੈ। ਤੇ ਮੈਂ ਕਿਹਾ ਖਾਣ ਵਾਲੇ ਉਹ ਕਹਿੰਦੇ ਜੀ ਬਚਨ ਨਾ ਬਚਨ ਸਾਨੂੰ ਕੀ। ਮੈਂ ਕਿਹਾ ਯਾਰ ਇਹ ਤਾਂ ਬੜਾ ਗੈਰ ਇਨਸਾਨੀ ਜਿਹਾ ਕੰਮ ਨਹੀਂ। ਆਖਿਆ ਜੀ ਇਹ ਮੇਰਾ ਕੰਮ ਹੈ, ਤੁਹਾਡਾ ਕੰਮ ਨਹੀਂ ਹੈ। ਮੈਂ ਕਿਹਾ ਯਾਰ ਇਹ ਹੋਰ ਵੀ ਮੈਨੂੰ ਇਹਦੇ 'ਚ ਕੁਛ ਪ੍ਰੋਬਲਮ ਜਿਹਾ ਲੱਗ ਰਿਹਾ। ਉਹਨੇ ਕਿਹਾ ਫਿਲਹਾਲ ਤੇ ਤੁਸੀਂ ਮੇਰੇ ਲਈ ਪ੍ਰੋਬਲਮ ਹੋ, ਮੇਰੀ ਗਾਹਕੀ ਖਰਾਬ ਕਰ ਰਹੇ ਹੋ,
ਤੁਸੀਂ ਆਪ ਗਾਇਬ ਹੋਵੋਗੇ ਜਾਂ ਤੁਹਾਨੂੰ ਮੈਂ ਚੁੱਕ ਕੇ ਕਿਤੇ ਸੁੱਟ ਦਿਆਂ। ਮੈਂ ਕਿਹਾ ਯਾਰ ਜਿਹੜੀ ਤੂੰ ਇਹ ਮਸਾਲਾ ਪਾ ਰਿਹਾ ਹੈ ਇਹ ਕੋਈ ਜੈਨੂਅਨ ਮਸਾਲਾ ਨਹੀਂ ਹੈ। ਉਹ ਕਹਿੰਦਾ ਜੀ ਮੈਂ ਆਪਣੇ ਹੱਥਾਂ ਨਾਲ ਬਣਾਇਆ। ਤੁਸੀਂ ਕਿਵੇਂ ਕਹਿੰਦੇ ਜੈਨੂਅਨ ਨਹੀਂ ਹੈ? ਮੈਂ ਕਿਹਾ ਇਸ ਲਈ ਮੈਂ ਕਹਿ ਰਿਹਾ ਕਿ ਇਹ ਜਿਸ ਖਟਾਸ ਦੇ ਨਾਲ ਬਣਿਆ ਹੈ ਇਹਦੇ ਵਿੱਚ ਨਾ ਤੇ ਆਮਚੂਰ ਹੈ, ਨਾ ਇਹਦੇ 'ਚ ਕੋਈ ਹੋਰ ਖੱਟਾ ਮਿੱਠਾ ਜਾਂ ਨਿੰਬੂ ਦਾ ਸੱਤ ਹੈ। ਇਹਦੇ 'ਚ ਜਿਹੜਾ ਮੈਨੂੰ ਲੱਗਦਾ ਜਿਵੇਂ ਅੱਜ ਕੱਲ੍ਹ ਗੋਲ ਗੱਪੇ ਵਾਲੇ ਨਹੀਂ, ਇੱਕ ਚਮਚ ਸੁੱਟੋ ਤਾਂ ਐਡੀ ਬੜੀ ਚਾਟੀ ਜਿਹੜੀ ਹੈ ਉਹ ਖੱਟੀ ਹੋ ਜਾਂਦੀ ਹੈ। ਅੱਗੋਂ ਭਾਵੇਂ ਬੰਦੇ ਦਾ ਜਿਹੜਾ ਰੂਹ ਖੱਟਾ ਹੋ ਜਾਏ, ਉਹ ਬਚੇ ਨਾ ਬਚੇ ਉਹਨੂੰ ਪਰਵਾਹ ਨਹੀਂ। ਤੇ ਮੈਂ ਕਿਹਾ ਇਹ ਜਿਹੜੀ ਕੈਚਅਪ ਹੈ ਇਹ ਵੀ ਆਰਟੀਫਿਸ਼ਲ ਹੈ, ਇਹ ਵੀ ਗਲਤ ਹੈ। ਉੱਤੋਂ ਯਾਰ ਉਹ ਜਿਹੜਾ ਨਿਆਣਾ ਆਉਂਦਾ ਘਰੋਂ 20 ਰੁਪਏ ਅੰਮੀ ਕੋਲ ਮੰਗ ਕੇ 6 ਵਾਰੀ ਦਾ ਵਿਚਾਰਾ ਝਾੜਾਂ ਖਾਂਦਾ, ਅੱਬੇ ਦੀ ਡਾਂਟ ਖਾਂਦਾ, ਉਹ ਕਹਿੰਦੇ ਹੁਣੇ ਤਾਂ ਰੋਟੀ ਖਾ ਕੇ ਮਰਿਆ ਜਿਹੜਾ, ਤੇ ਹੁਣ ਤੂੰ ਟੁਰ ਪਿਆ ਚਿਪਸ ਲੈਣ। ਹੁਣ ਜਿਹੜਾ ਨਿਆਣਾ ਚਿਪਸ ਲੈ ਕੇ ਜਾ ਰਿਹਾ ਹੈ ਉਹਨੂੰ ਯਾਰ ਤੂੰ 20 ਰੁਪਏ ਦੇ ਵਿੱਚ ਇਹ 2-3 ਜਿਹੜੀਆਂ ਲੜੀਆਂ ਜਿਹੀਆਂ ਫੜਾ ਦੀਆਂ ਨੇ ਚਿਪਸ ਦੀਆਂ, ਇਹ ਬੜਾ ਮਹਿੰਗਾ ਜਿਹੜਾ ਇਹਦਾ ਸੌਦਾ ਜਿਹੜਾ। ਤੂੰ ਇਹ ਦੇਖ ਕਾਗਜ਼ੀ ਸਮੋਸਾ ਕਿੱਡਾ ਮਹਿੰਗਾ ਲਾਈ ਜਾ ਰਿਹਾ, ਇਹ ਆਲੂ ਵਾਲਾ ਸਮੋਸਾ ਕਿੱਡਾ ਮਹਿੰਗਾ ਲਾਈ ਜਾ ਰਿਹਾ, ਇਹ ਚਾਈਨੀਜ਼ ਰੋਲ ਕਿੱਡਾ ਮਹਿੰਗਾ ਲਾਈ ਜਾ ਰਹੇ, ਇਹ ਚਿਪਸ ਕਿੱਡੇ ਮਹਿੰਗੇ ਲਾਈ ਜਾ ਰਹੇ। ਉੱਤੋਂ ਫਿਰ ਜਿਹੜਾ ਮਸਾਲਾ ਭੁਰਕ ਰਿਹਾ ਉਹ ਮਸਾਲਾ ਵੀ ਅਫਜ਼ਾਨੇ ਸਿਹਤ ਦੇ ਅਸੂਲਾਂ ਦੇ ਖਿਲਾਫ ਬੜਾ ਘਟੀਆ ਕਿਸਮ ਦਾ ਮਸਾਲਾ ਹੈ ਜਿਹੜਾ ਬਿਮਾਰ ਕਰਨ ਵਾਲਾ, ਬਿਮਾਰੀਆਂ ਵੰਡਦਾ। ਉੱਤੋਂ ਫਿਰ ਜਿਹੜੀ ਤੂੰ ਕੈਚਅਪ ਰੋੜ ਰਿਹਾ ਇਹ ਵੀ ਜੈਨੂਅਨ ਕੈਚਅਪ ਨਹੀਂ, ਇਹ ਵੀ ਬੜੀ ਸਿਹਤ ਨੂੰ ਖਰਾਬ ਕਰਨ ਵਾਲੀ ਹੈ। ਬੱਚਿਆਂ ਦਾ ਤਾਂ ਯਾਰ ਤੇ ਬੇੜਾ ਗਰਕ ਹੋ ਜਾਏਗਾ। ਫਿਰ ਤੂੰ ਐਡੀਆਂ ਮਹਿੰਗੀਆਂ ਸ਼ਾਵਾਂ ਵੇਚਣੀਆਂ, ਇਹ ਬੜਾ ਗੈਰ ਇਨਸਾਨੀ ਕੰਮ ਹੈ। ਉਹਨੇ ਮੇਰੇ ਨਾਲ ਇੰਝ ਵੇਖਿਆ ਜਿਵੇਂ ਬੰਦਾ ਕਿਸੇ ਪਾਗਲ ਨੂੰ ਵੇਖਦਾ। ਕਹਿੰਦਾ ਬਾਬੂ ਜੀ ਗੱਲ ਇਹ ਹੈ ਕਿ ਤੁਸੀਂ ਉਤਲਿਆਂ ਨੂੰ ਆਖੋ ਲੋਕਾਂ ਦੀਆਂ ਤਨਖਾਹਾਂ ਵਧਾ ਦੇਣ ਤਾਂ ਕਿ ਉਹ 20 ਦੀ ਥਾਂ ਤੇ 30 ਰੁਪਏ ਦੇ ਜੇ ਚਿਪਸ ਜਿਹੜੇ ਨੇ ਨਾ ਉਹ ਖਰੀਦ ਸਕਣ। ਮੈਂ ਕਿਹਾ ਯਾਰ ਇਹ ਮੇਰੇ ਵੱਸ ਦਾ ਰੋਗ ਨਹੀਂ ਹੈ। ਉਹ ਕਹਿੰਦਾ ਫਿਰ ਤੁਸੀਂ ਉਤਲਿਆਂ ਨੂੰ ਆਖੋ ਕਿ ਇਹ ਜਿਹੜੇ ਸੌਦਾ ਜਿਹੜਾ ਮੈਂ ਮਟੀਰੀਅਲ ਇਸਤੇਮਾਲ ਕਰ ਰਿਹਾ ਇਹਦੇ ਕੋਈ ਰੇਟ ਜ਼ਰਾ ਘੱਟ ਲਾਉਣ। ਮੈਂ ਕਿਹਾ ਗੱਲ ਨਹੀਂ ਸਮਝਿਆ। ਅਗਰ ਤੁਹਾਨੂੰ ਗੱਲ ਸਮਝ ਵੀ ਨਹੀਂ ਆਣੀ ਇਸ ਲਈ ਕਿ ਉਤਲੇ ਨਹੀਂ ਸਮਝਦੇ, ਤੁਸੀਂ ਕੀ ਸਮਝਣਾ? ਇਹ ਪਤਾ ਹੈ ਬਾਜ਼ਾਰ ਦੇ ਵਿੱਚ ਆਲੂਆਂ ਦਾ ਕੀ ਭਾਅ ਹੈ, ਇਹ ਪਤਾ ਹੈ ਤੁਹਾਨੂੰ ਕਿ ਬਾਜ਼ਾਰ ਦੇ ਵਿੱਚ ਟਮਾਟਰ ਜਿਹੜੇ ਨੇ ਉਹ ਕਿਸੇ ਕੋਲ 20 ਰੁਪਏ ਦਾ ਟਮਾਟਰ ਮੰਗੋ ਨਾ ਸਬਜ਼ੀ ਵਾਲੇ ਕੋਲ, ਉਹ ਇੱਟ ਚੁੱਕ ਕੇ ਮਾਰਦਾ, ਵਟਾ ਚੁੱਕ ਕੇ ਮਾਰਦਾ, ਕੋਈ ਤੂੰ 20 ਰੁਪਏ ਦੇ ਟਮਾਟਰ ਮੰਗੇ ਕਿਉਂ? ਇਸ ਲਈ ਕਿ ਟਮਾਟਰ ਜਿਹੜੇ ਨੇ ਉਹਦੇ ਰੇਟ ਜਿਹੜੇ ਨੇ ਉਹ ਵੀ ਸਮਝੋ 100 ਤੋਂ ਉੱਤੇ ਨੇ, ਆਲੂ ਜਿਹੜੇ ਨੇ ਉਹ ਵੀ ਵੱਸੋਂ ਬਾਹਰ ਹੈ। ਕਿ ਮੈਨੂੰ ਸੌਦਾ ਸਸਤਾ ਲੱਭੇਗਾ ਤੇ ਮੈਂ ਸੌਦਾ ਸਸਤਾ ਦਿਆਂਗਾ। ਹੁਣ ਮੈਂ ਅਸਲੀ ਜੈਨੂਅਨ ਚੈੱਕਅਪ ਅਫੋਰਡ ਨਹੀਂ ਕਰ ਸਕਦਾ ਤੇ ਸਾਫ਼ ਜ਼ਾਹਿਰ ਕੈਮੀਕਲ ਵਾਲੀ ਇਸਤੇਮਾਲ ਕਰਾਂਗਾ। ਹੁਣ ਜੇ ਇਮਲੀ ਐਡੀ ਮਹਿੰਗੀ ਹੈ ਮੈਂ ਨਹੀਂ ਅਫੋਰਡ ਕਰ ਸਕਦਾ ਤੇ ਸਾਫ਼ ਜ਼ਾਹਿਰ ਹੈ ਉਹ ਆਰਟੀਫਿਸ਼ਲ ਜਾਂ ਪਾਊਡਰ ਸੁੱਟ ਕੇ ਉਹਨੂੰ ਮੈਂ ਮਟਕੇ ਨੂੰ ਖੱਟਾ ਕਰਾਂਗਾ। ਉਹ ਮੈਂ ਕਿਹਾ ਯਾਰ ਤੂੰ ਜਿਹੜਾ ਜਿਹਦੇ ਲਵੇੜ ਕੇ ਜਿਹੜਾ ਆਟੇ ਦੇ ਵਿੱਚ ਤੁਸੀਂ ਜਿਹੜਾ ਸੁੱਟੀ ਜਾ ਰਹੇ ਮੈਦਾ ਬਣਾ ਕੇ ਇਹ ਜਿਹੜੇ ਚਿਪਸ ਤੂੰ ਪਕਾ ਰਹੇ ਹੈ, ਉਹ ਪਹਿਲੇ ਤੂੰ ਉਸ ਨੂੰ ਜਿਹੜਾ ਪਾਣੀ 'ਚ ਪਾਉਂਦਾ ਤਾਂ ਕਿ ਹੋਰ ਭਾਰੀ ਹੋ ਜਾਣ, ਉਸ ਤੋਂ ਬਾਅਦ ਤੂੰ ਮੈਦਾ ਹੀ ਲਵੇੜ ਕੇ ਤੇ ਵੀ ਸੁੱਟ ਦਿੰਦਾ। ਇਹ ਆਟਾ ਵੀ ਮੈਨੂੰ ਜਿਹੜਾ ਪਿਛਲੇ ਕੁਛ 6 ਮਹੀਨਾ ਪੁਰਾਣਾ ਲੱਗਦਾ। ਉਹ ਕਹਿੰਦਾ ਜੀ ਆਟੇ ਦੇ ਰੇਟ ਦਾ ਪਤਾ ਹੈ? ਉਹ ਮੈਂ ਕਿਹਾ ਨਹੀਂ ਯਾਰ ਮੇਰੇ ਤੇ ਪਤੀਸੀ ਮੈਂ ਰੱਖ ਕੇ ਭੁੱਲ ਗਿਆ, ਮੈਂ ਤੇ ਜਿਹੜਾ ਆਟਾ ਕਦੀ ਵੇਖਿਆ ਹੀ ਨਹੀਂ ਜਿਹੜਾ। ਉਹ ਕਹਿੰਦਾ ਤਾਂਹੀਓ ਫਿਰ ਤੁਸੀਂ ਇਹ ਗੈਰ ਕਾਨੂੰਨੀ ਗੈਰ ਅਖਲਾਕੀ ਕਿਸਮ ਦੀ ਗੁਫ਼ਤਗੂ ਕਰ ਰਹੇ ਹੋ ਕਿ ਸਲਾਬ ਤੋਂ ਪਹਿਲੋਂ ਇਹ 100 ਰੁਪਏ ਦੇ 2 ਕਿਲੋ ਜਿਹੜਾ ਲੱਭ ਜਾਂਦਾ ਸੀ, ਹੁਣ ਉਹੀ ਆਟਾ ਜਿਹੜਾ ਉਹ ਸਮਝੋ ਕਿ 100 ਤੋਂ ਵੱਧ 'ਚ ਲੱਭਦਾ। ਤੇ ਇਸ ਹਿਸਾਬ ਨਾਲ ਤੁਸੀਂ ਜੇ ਤੁਸੀਂ ਜਮ੍ਹਾਂ ਤਫਰੀਕ ਕਰੋ ਤੇ ਮਤਲਬ ਇਹ ਹੋਇਆ ਕਿ 40 ਕਿਲੋ ਜਿਹੜਾ ਹੈ ਉਹ ਪੈ ਗਿਆ 4000 ਦਾ। ਸਲਾਬ ਦੇ ਪਾਰੂ ਜਿਵੇਂ ਬਲੋਚਿਸਤਾਨ ਦੇ ਵਿੱਚ ਹੋ ਰਿਹਾ 6-6000 ਦਾ ਥੈਲਾ ਲੱਭ ਰਿਹਾ ਤੇ ਮੇਰਾ ਦਿਮਾਗ ਖਰਾਬ ਹੋਇਆ ਕਿ ਮੈਂ ਜੈਨੂਅਨ ਕਿਸਮ ਦਾ ਮੈਦਾ ਲੈ ਕੇ ਉਹਦੇ 'ਚ ਆਲੂ ਲਬੇੜਾਂ ਤੇ ਫਿਰ ਉਹਦੇ ਚਿਪਸ ਬਣਾਵਾਂ। ਮੈਂ ਕਿਹਾ ਯਾਰ ਫਿਰ ਵੀ ਕੁਝ ਖੁਦਾ ਦਾ ਖੌਫ ਕਰ, ਕੁਝ ਖਿਆਲ ਕਰ। ਉਹਨੇ ਇੱਧਰੋਂ ਚੁੱਕਿਆ ਸੋਟਾ, ਉਹਨੇ ਕਹਾ ਗੱਲ ਸੁਣ ਤੂੰ ਮੈਨੂੰ ਰੋਟੀ ਰੋਜ਼ੀ ਨਹੀਂ ਕਰਨ ਦੇਗਾ, ਮੇਰੀ ਗਾਹਕੀ ਖਰਾਬ ਕਰ ਰਿਹਾ, ਤੂੰ ਮੇਰੇ ਨਿਆਣਿਆਂ ਦਾ ਖਿਆਲ ਨਹੀਂ ਕਰ ਰਿਹਾ, ਉਹ ਭੁੱਖੇ ਮਰ ਜਾਣਗੇ ਜੇ ਮੈਂ ਛਾਬਾ ਨਾ ਲਾਵਾਂ ਇਹ ਰੇਹੜੀ ਨਾ ਲਾਵਾਂ। ਤੈਨੂੰ ਖਿਆਲ ਹੈ ਉਹਨਾਂ ਲੋਕਾਂ ਦਾ ਜਿਹੜੇ ਮੇਰੇ ਕੋਲ ਸੌਦਾ ਲੈਣ ਆਉਂਦੇ ਨੇ, ਮੇਰੇ ਵੱਲੋਂ ਮੈਂ ਇੱਥੋਂ ਜਿਹੜਾ ਆਉਂਦਾ ਉਹਨੂੰ ਜਿੰਦਾ ਸਲਾਮਤ ਰੱਖ ਕੇ ਸੌਦਾ ਫੜਾ ਦਿੰਦਾ। ਅੱਗੋਂ ਭਾਵੇਂ ਚੌਕ 'ਚ ਖਾਂਦੇ ਫੁੜਕ ਜਾਏ, ਘਰ ਜਾ ਕੇ ਫੁੜਕ ਜਾ, ਮੇਰਾ ਪ੍ਰੋਬਲਮ ਨਹੀਂ ਹੈ। ਇਸ ਵੇਲੇ ਮੇਰਾ ਪ੍ਰੋਬਲਮ ਹੈ ਤੂੰ। ਗੱਲ ਤੇ ਉਹਦੀ ਵੀ ਠੀਕ ਸੀ, ਹਾਲਾਂਕਿ ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ?
ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ, ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ।